ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਆਪਾਂ ਕਾਲਸ ਲੈਂਦੇ ਹੈਗੇ ਆ 4 ਤੋਂ 5:30। ਉਹ ਪ੍ਰੋਗਰਾਮ ਨੂੰ ਸੁਣਦੇ ਨੇ। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਉਹ ਇਸ ਪ੍ਰੋਗਰਾਮ ਦੇ ਵਿੱਚ ਇਲਾਜ ਦੱਸਦੇ ਆ। ਉਸ ਦਿਨ ਤੁਸੀਂ ਕਾਲ ਕਰ ਸਕਦੇ ਆ 4082725200। ਅੱਜ ਦੇ ਦਿਨ ਇਹ ਵਾਧੂ ਇਲਾਜ ਵੀ ਨਾਲ ਦੱਸਦੇ ਨੇ। ਚੱਲਦੇ ਹਾਂ ਅਸੀਂ ਜਗਵੀਰ ਸਿੰਘ ਹੋਰਾਂ ਵੱਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਟੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਟਰਲਿਕ, ਗੁਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੱਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਤੌਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਪੁੱਛਦੇ ਸੀਗੇ ਭਾਈ ਨੱਕ ਦੇ ਵਿੱਚੋਂ ਪਾਣੀ ਆਉਂਦਾ ਹੈਗਾ। ਮੈਂ ਕਿਹਾ ਸੁਣਦੇ ਨਹੀਂ ਪ੍ਰੋਗਰਾਮ, ਮੰਗਲਵਾਰ ਦਾ ਹੀ ਸੁਣਦੇ। ਮੇਰਾ ਪ੍ਰੋਗਰਾਮ ਤਾਂ ਅੱਗੇ ਸੁਣਦਾ ਹੀ ਨਹੀਂ, ਮੈਨੂੰ ਲੱਗਦਾ ਨਹੀਂ ਸੁਣਦੇ ਹੈਗੇ ਆ। ਬਸ ਸਾਡਾ ਜਦੋਂ ਆਪਣੀ ਗੱਲ ਆਉਂਦੀ ਹੈ ਤੇ ਗੱਲ ਨਿਕਲ ਜਾਂਦੀ ਉਹਨਾਂ ਦੇ ਦਿਮਾਗ 'ਚ। ਹਾਂਜੀ, ਨੱਕ ਵਿੱਚੋਂ ਪਾਣੀ ਕਹਿੰਦੇ ਸੀਗੇ, ਜਾਂ ਤਾਂ ਉਹ ਜਿਹੜੇ ਲੌਂਗ ਹੁੰਦੇ ਇਕੱਲੇ ਉਹਨਾਂ ਦੀ ਸਵਾਹ ਬਣਾ ਲਵੇਂ ਤਵੇ ਤੇ ਰੱਖ ਕੇ, ਐਨ ਜੋ ਸਵਾਹ ਬਣ ਗਈ ਉਹਨਾਂ ਤੇ ਤੁਸੀਂ ਆਪਣੇ 2-3 ਚੌਲਾਂ ਦੇ ਦਾਣੇ ਜਿੰਨੇ ਉਹ ਲੈ ਕਰੇ, ਉਹਦੇ ਨਾਲ ਹਟ ਜੂਗਾ। ਨਹੀਂ ਤਾਂ ਫਿਰ ਇੱਕ ਦੇਸੀ ਇਲਾਜ ਹੈਗਾ ਸਿੱਧਾ ਹੀ, ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀਆਂ, ਧਾਗੇ ਵਾਲੀ ਮਿਸ਼ਰੀ, ਇਹ 10-10 ਗ੍ਰਾਮ ਲੈਣੀਆਂ ਜੀ ਸਾਰੀਆਂ ਚੀਜ਼ਾਂ। ਇਹਦੇ ਵਿੱਚੋਂ ਤੇ ਫਿਰ ਤੁਸੀਂ ਛਿਲਕਿਆਂ ਤਾਂ ਨਹੀਂ ਲੈਣੀਆਂ ਹੈਗੀਆਂ ਜਿਹੜੀਆਂ ਇਲਾਇਚੀਆਂ ਹੈਗੀਆਂ। ਫਿਰ ਇੱਕ ਇਹਨਾਂ ਦਾ ਪਾਊਡਰ ਬਣਾ ਲੈਣਾ ਹੈਗਾ 4 ਚੀਜ਼ਾਂ ਦਾ। ਫਿਰ ਇਹਦੇ ਵਿੱਚੋਂ ਤੁਸੀਂ 1 ਚਮਚਾ ਤੁਲਸੀ ਦਾ ਪਾਉਣਾ ਹੈਗਾ ਜੀ ਭਰ ਕੇ, ਜੇ ਸੁੱਕੀ ਤੁਲਸੀ ਹੁੰਦੀ ਹੈ ਉਹਦਾ ਪਾਊਡਰ ਬਣਾ ਲਿਓ, ਇਹ ਬਣਾ ਲੈਣਾ। ਫਿਰ ਤੁਸੀਂ ਲੈਣੇ ਹੈਗੇ 50 ਗ੍ਰਾਮ ਮਨੱਕੇ ਲੈਣੇ ਹੈਗੇ, ਉਹਨਾਂ ਦੇ ਬੀਜ ਕੱਢ ਲੈਣੇ ਹੈਗੇ ਜੀ। ਬੀਜ ਕੱਢ ਕੇ ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਕਰਕੇ ਗੋਲੀਆਂ ਜਾਂ ਵੱਟ ਲੈਣੀਆਂ, ਮੋਟੀਆਂ ਗੋਲੀਆਂ। ਉਹ ਤੁਸੀਂ ਉਹਨੇ 1-2 ਗੋਲੀਆਂ, 1 ਗੋਲੀ ਸਵੇਰ ਨੂੰ 1 ਸ਼ਾਮ ਨੂੰ ਲੈ ਕਰਿਓ। ਇਹਦੇ ਨਾਲ ਤਾਂ ਨੱਕ ਦਾ ਪਾਣੀ ਹਟ ਜੂਗਾ। ਜਾਂ ਤੁਸੀਂ ਦੂਜਾ ਕਰ ਲਓ ਲੌਂਗਾਂ ਵਾਲਾ, ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਹੱਥ ਪੈਰ ਕੰਬਦੇ ਹੈਗੇ, ਉਹ ਤੁਸੀਂ ਭੰਗਰੇ ਦੇ ਬੀਜ ਇੰਡੀਆ ਤੇ ਮਿਲੋਗੇ, ਇੱਥੇ ਤਾਂ ਮੇਰੇ ਖਿਆਲ ਨਹੀਂ ਮਿਲਣੇ ਸ਼ਾਇਦ। ਉਹ ਤੁਸੀਂ 1 ਚਮਚਾ ਦੇਸੀ ਘੀ ਪਾਊਡਰ ਲੈਣਾ ਹੈਗਾ, 1 ਚਮਚਾ ਬੀਜਾਂ ਦਾ ਪਾਊਡਰ ਲੈਣਾ, ਭੰਗਰੇ ਦੇ ਬੀਜ। ਉਹ ਸਵੇਰ ਸਾਂਝ ਖਾਣੇ ਹੈਗੇ ਜੀ, ਉਹਦੇ ਨਾਲ ਖੜ ਜਾਓਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਵਿੱਚ ਇੱਕ ਦਵਾਈ ਆਉਂਦੀ ਹੈਗੀ ਤਗਰ, ਇੰਡੀਅਨ ਬਲੇਰੀਅਨ ਕਹਿੰਦੇ ਇਹਨੂੰ। ਚੁੰਨਿਆਂ ਦੀ ਸਟੋਰ 'ਚ ਭਾਵੇਂ ਇੱਥੇ ਸਾਨੂੰ ਮਿਲ ਜਾਵੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ। ਇਹਦੇ ਵਿੱਚ ਤੁਸੀਂ ਵਿਟਾਮਿਨ B6, ਇਹ ਚੰਗੀ ਰਹੂਗੀ ਤੁਹਾਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਕਲੇਜੀ ਤੁਸੀਂ ਖਾ ਸਕਦੇ ਹੈਗੇ, ਮੱਛੀ, ਆਲੂ, ਕੇਲਾ, ਚਿਕਨ, ਵਿਟਾਮਿਨ C, ਨਿੰਬੂ, ਬਰੋਕਲੀ, ਇਹ ਚੀਜ਼ਾਂ ਤੁਸੀਂ ਯੂਜ਼ ਕਰੋ ਜ਼ਿਆਦਾ। ਕਈ ਵਾਰੀ ਐਂ ਵੀ ਹੋ ਸਕਦਾ ਇਹਦੇ ਵਿੱਚੋਂ ਜੇ ਬੋਡੀ ਦੇ ਵਿੱਚੋਂ ਨੂਨ ਦੀ ਕਮੀ ਆ ਜਾਵੇ ਜੀ, ਤਾਂ ਸਾਰੇ ਹੱਥ ਕੰਬਣ ਲੱਗ ਜਾਂਦੇ ਹੁੰਦੇ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਨੂਨ ਬੋਡੀ ਮੈਂ ਚੈੱਕ ਕਰਾ ਲਓ, ਨਹੀਂ ਤਾਂ ਤੁਸੀਂ ਜ਼ਿਆਦਾ ਨਹੀਂ ਬਲੱਡ ਪ੍ਰੈਸ਼ਰ ਹੈਗਾ ਤਾਂ ਥੋੜ੍ਹਾ ਜਿਹਾ ਨੂਨ ਜ਼ਿਆਦਾ ਲੱਗ ਜਾਓ ਖਾਣ, ਚਿਪਸ ਖਾ ਲਏ ਮਾੜੇ ਮੋਟੇ, ਇਹਦੇ ਨਾਲ ਹੋ ਜੂਗਾ ਜੀ। ਮੇਰੇ ਮੇਰੀ ਵਾਈਫ ਦੇ ਲੱਗ ਗਏ ਸੀਗੇ ਜੀ ਕੰਬਣ ਹੱਥ, ਪਿਛਲੇ ਸਾਲ ਦੀ ਗੱਲ ਹੈ। ਤੇ ਉਹ ਤਾਂ ਦੁੱਤੀ ਦਾ ਚੀਜ਼ਾਂ, ਹੋਰ ਪੰਜੀਰੀ ਜੀ ਬਣਾ ਕੇ ਉਹਦੇ ਵਿੱਚ ਮੈਂ ਅਸ਼ਵਗੰਧਾ ਪਾਊਡਰ, ਜਿਸ ਤਰ੍ਹਾਂ ਪੰਜੀਰੀ ਪਹਿਲਾਂ ਬਣਾ ਲਈ ਆਪਾਂ, ਮੇਵੇ ਪਾ ਕੇ ਜਿਸ ਤਰ੍ਹਾਂ ਬਣਾਉਂਦੇ ਘਰ, ਜਦੋਂ ਖਾਂਦੀ ਸੀਗੀ ਆਪਣੇ 1 ਚਮਚਾ, ਉਹਨੂੰ ਅੱਧਾ ਚਮਚਾ, 1 ਵੀ ਦੇ ਸਕਦੇ ਹੈਗੇ, ਕੋਈ ਨੁਕਸਾਨ ਤਾਂ ਨਹੀਂ ਇਹਦਾ ਅਸ਼ਵਗੰਧ ਦਾ। ਉਹ ਪੰਜੀਰੀ ਮੈਂ ਪਾ ਕੇ 5-6 ਚਮਚੇ ਪੰਜੀਰੀ ਲੈ ਲਈ, 1 ਚਮਚਾ ਵਿੱਚ ਉਹ ਪਾ ਕੇ ਉਹ ਖਾ ਲੈਂਦੀ ਸੀ। ਉਹਦੇ ਨਾਲ ਹਟ ਗਏ ਜੀ, ਉਹਦੇ ਤਾਂ ਹੱਥ ਕੰਬਣੇ। ਪਹਿਲਾਂ ਅੱਗੇ ਐਂ ਜੇ ਪਲੇਟ ਲੈ ਕੇ ਜਾਂਦੀ ਸੀ, ਰੋਟੀ ਲੈ ਕੇ ਐਂ ਟਕ ਵੱਜਦਾ ਸੀਗਾ ਕੱਪ ਵਿੱਚ ਜਾਂ ਚਾਹ ਲੈ ਕੇ ਜਾਂਦੀ ਸੀਗੀ, ਪਰ ਹੁਣ ਤਾਂ ਉਹਦੇ ਹਟ ਗਈ ਸੀ। ਇਹ ਟਰਾਈ ਕਰਕੇ ਦੇਖ ਲਵੇਂ, ਕੋਈ ਮਾੜੀ ਚੀਜ਼ ਵੀ ਨਹੀਂ ਹੈਗੀ। ਬਾਕੀ ਜਿਹੜੇ ਬਾਲ ਤੋੜ ਕਹਿੰਦੇ ਸੀਗੇ, ਬਾਲ ਤੋੜ ਹੋਇਆ ਵਾ ਹੈਗਾ, ਉਹ ਤਾਂ ਦਹੀਂ ਦੇ ਵਿੱਚ ਤੁਸੀਂ ਸ਼ਹਿਦ ਮਿਲਾ ਕੇ ਮੱਲਮ ਜੀ ਬਣਵਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਨਿੰਬ ਦੇ ਪੱਤੇ ਜਿਹੜੇ ਹੁੰਦੇ ਹੈਗੇ ਦਹੀਂ ਘੋਟ ਕੇ, ਉਹ ਤੁਸੀਂ ਮੱਲਮ ਜੀ ਬਣਾ ਕੇ ਲਗਾ ਸਕਦੇ ਹੈਗੇ। ਨਹੀਂ ਕੁਛ ਹੈਗਾ ਤਾਂ ਘਰ ਕਾਲੇ ਜੀਰੇ ਨੂੰ ਪੀਸ ਕੇ ਦਹੀਂ ਦੇ ਵਿੱਚੋਂ ਉਹ ਤੁਸੀਂ ਲਗਾ ਸਕਦੇ ਹੈਗੇ। ਚਾਹੇ ਗੁੱਗਲ ਜਿਹੜੀ ਹੁੰਦੀ ਗੁੱਗਲ,
ਉਹ ਦਹੀਂ ਨਾਲ ਪੀਸ ਕੇ ਤੁਸੀਂ ਮੱਲਮ ਜੀ ਬਣਾ ਕੇ ਉਹ ਲਗਾ ਸਕਦੇ ਹੈਗੇ। ਜਿਹੜੀ ਮਰਜ਼ੀ ਚੀਜ਼ ਲਗਾ ਲਓ ਤੁਸੀਂ। ਨਹੀਂ ਤਾਂ ਮਹਿੰਦੀ ਜਿਹੜੀ ਹੁੰਦੀ ਮਹਿੰਦੀ ਲਗਾਉਂਦੀ ਆ ਬੜੀ, ਉਹ ਆਪਣੇ ਉਹਦਾ ਗਾੜਾ ਜਿਹਾ ਲੇਪ ਬਣਾ ਕੇ ਲਗਾ ਲਓ ਤੁਸੀਂ। ਇਹ ਲਗਾ ਲਓ, ਵਧੀਆ ਚੀਜ਼ ਹੈਗੀ। ਅੱਗੇ ਜਿਹੜੇ ਲੱਤਾਂ ਵਾਂ ਦਰਦ ਕਹਿੰਦੇ ਸੀਗੇ, ਲੱਤਾਂ ਵਾਂ ਦਰਦ ਹੁੰਦਾ, ਫੁੱਲ ਮਖਾਣੇ ਖਾ ਲਿਆ ਕਰੋ ਜੀ। 10-15 ਫੁੱਲ ਮਖਾਣੇ ਰੋਜ਼ ਖਾਦੇ, ਦੇਸੀ ਘੀ ਭੁੰਨ ਲਓ ਉਹਨਾਂ ਨੂੰ, ਉਹ ਤੁਸੀਂ ਆਪਣੇ ਖਾ ਲਿਆ ਕਰੋ। 40 ਦਿਨ ਖਾਓ, ਉਹਦੇ ਨਾਲ ਹਟ ਜਾਣਗੇ ਲੱਤਾਂ ਦੁਖੀ। ਬਾਕੀ ਅੱਗੇ ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਜੇ ਨੀਂਦ ਨਹੀਂ ਆਉਂਦੀ ਸੀਗੀ, ਉਹ ਗਾਜਰ ਦੇ ਜੂਸ ਦੇ ਵਿੱਚੋਂ ਤੁਸੀਂ ਨਟਮੈਗ ਅੱਧਾ ਚਮਚਾ ਉਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜੇ ਨਹੀਂ ਆਪਣੇ ਚਾਹੇ ਗਾਜਰਾਂ ਦੇ ਜੂਸ ਨਾਲ ਮਿਲਾ ਕੇ ਪੀ ਲਓ, ਵਧੀਆ ਚੀਜ਼ ਹੈਗੀ ਇਹ। ਚਾਹੇ ਨਹੀਂ ਜੂਸ ਜਾਂ ਪੀਣਾ, ਤੁਸੀਂ ਅੱਧਾ ਚਮਚਾ ਸ਼ਹਿਦ ਦੇ ਵਿੱਚੋਂ ਹੀ ਮਿਲਾ ਕੇ ਚੱਟ ਲਿਆ ਕਰੋ, ਇਹ ਨੀਂਦ ਵਧੀਆ ਲਿਆ ਦੂਗੀ ਤੁਹਾਨੂੰ। ਫਿਰ ਖਸਖਸ ਵਧੀਆ ਚੀਜ਼ ਹੈਗੀ, 1 ਚਮਚਾ ਖਸਖਸ ਦਾ ਤੁਸੀਂ ਖਾ ਲਿਆ ਕਰੋ, ਘੀ ਮਾ ਭੁੰਨ ਕੇ ਖਾ ਲਿਆ। ਨਹੀਂ ਤਾਂ ਫਿਰ ਬ੍ਰਹਮੀ ਪਾਊਡਰ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਸ਼ਾਮ ਨੂੰ ਲੈ ਸਕਦੇ ਹੈਗੇ। ਫਿਰ ਸੌਂਫ ਦੀ ਚਾਹ ਬਣਾ ਕੇ ਸ਼ਾਮ ਨੂੰ ਪੀ ਲਿਆ ਕਰੋ, ਪੁਦੀਨੇ ਦੀ ਚਾਹ ਬਣਾ ਕੇ ਪੀ ਲਿਆ ਕਰੋ ਸ਼ਾਮ ਨੂੰ, ਉਹਦੇ ਨਾਲ ਵੀ ਆਪਣੀ ਨੀਂਦ ਵਧੀਆ ਲੱਗ ਜਾਂਦੀ ਹੈ। ਨਹੀਂ ਤਾਂ ਫਿਰ ਸੇਵਾਂ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਉਹ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਤਰਬੂਜ ਦੀ ਗਿਰੀ 100 ਗ੍ਰਾਮ ਤੇ ਖਸਖਸ 100 ਗ੍ਰਾਮ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ, ਨੀਂਦ ਵਾਸਤੇ ਵਧੀਆ ਚੀਜ਼। ਜੇ ਨਕਮਾ ਤੇ ਜਿਹੜਾ ਪਾਣੀ ਆਉਂਦਾ ਤਾਂ ਖਸਖਸ ਵੀ ਖਾ ਸਕਦੇ ਹੈਗੇ ਮੇਰੇ ਯਾਦ ਆ। ਜਿਹਨਾਂ ਦਾ ਨਕਮਾ ਪਾਣੀ ਆਉਂਦਾ, ਖਸਖਸ ਦਾ ਚਮਚਾ ਉਹ ਤੁਸੀਂ ਆਪਣੇ ਕੀਮਾ ਭੁੰਨ ਕੇ ਉਹ ਤੁਸੀਂ ਖਾ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਉਹਨੇ ਮੈਮਰੀ ਘੱਟ ਰਹੀ ਆ ਉਹਨਾਂ ਦੀ, ਵੀ ਯਾਦਦਾਸ਼ਤ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਹੈਗੀਆਂ, ਉਹ ਆਪਣੇ ਖੀਰੇ ਦੇ ਬੀਜ ਤੁਸੀਂ ਲੈ ਸਕਦੇ ਹੈਗੇ। ਜੇ ਨਹੀਂ ਇਕੱਲੇ ਖੀਰੇ ਦੇ ਮਿਲਦੇ ਤਾਂ 4 ਮਗਜ਼ ਜਿਹੜੇ ਹੁੰਦੇ ਉਹੀ ਯੂਜ਼ ਕਰ ਲਓ, 2 ਚਮਚੇ ਰੋਜ਼ ਖਾ ਲਏ ਆਪਣੇ, ਉਹ ਵਧੀਆ ਚੀਜ਼ ਹੈਗੀ ਹੈ। ਅੱਛਾ, ਫਿਰ ਜਿਸ ਸੌਂਫ ਦੀ ਚਾਹ ਤੁਹਾਨੂੰ ਦੱਸਿਆ ਹੈਗਾ, ਜੇ ਨਹੀਂ ਚਾਹ ਪੀਣੀ ਤਾਂ ਸੌਂਫ ਤੇ ਧਾਗੇ ਵਾਲੀ ਮਿਸ਼ਰੀ ਜੀ, ਇਹੀ 50-50 ਗ੍ਰਾਮ ਲੈ ਕੇ 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਰਹੂਗੀ ਸਾਰੇ ਵਾਸਤੇ, ਦਿਮਾਗ ਮੈਮਰੀ ਵਾਸਤੇ। ਫਿਰ ਨਹੀਂ ਤਾਂ 1 ਚਮਚਾ ਤੁਸੀਂ ਸੁੱਕਾ ਧਨੀਆ ਲੈਣਾ ਹੈਗਾ। ਫਿਰ ਕਾਲੇ ਛੋਲੇ ਲੈਣੇ ਹੈਗੇ 5 ਚਮਚੇ, ਕਾਲੇ ਛੋਲੇ ਜਿਹੜੇ ਖਾਂਦੇ ਆ ਆਪਾਂ, ਭੁੰਨੇ ਵੇ ਛੋਲੇ, ਉਹਨਾਂ ਦਾ ਪਾਊਡਰ ਜਿਹਾ ਬਣਾ ਲਓ। ਯਾਰ ਸਮਝ ਲਓ ਐਂ ਕਦੋਂ, ਜਿੰਨਾ ਤੁਸੀਂ ਜੇ 10 ਗ੍ਰਾਮ ਧਨੀਆ ਸੁੱਕਾ ਲੈਣਾ ਤਾਂ 50 ਗ੍ਰਾਮ ਤੁਸੀਂ ਛੋਲੇ ਪਾ ਲਓ, ਤੇ ਉਹਦੇ ਵਿੱਚ ਟੇਸਟ ਦੇ ਮੁਤਾਬਕ ਆਪਣੀ ਦੇਸੀ ਖੰਡ ਪਾ ਲੈਣੀ ਹੈਗੀ। ਫਿਰ ਥੋੜ੍ਹਾ ਜਿਹਾ ਆਪਣੇ ਦੇਸੀ ਘੀ ਪਾ ਲੈਣਾ ਹੈਗਾ ਉਹਦੇ ਵਿੱਚ ਆਪਣੇ ਅੰਦਾਜ਼ੇ ਨਾਲ, ਉਹ ਮਿਲਾ ਕੇ ਤੁਸੀਂ 2 ਚਮਚੇ ਰਾਤ ਨੂੰ ਦੁੱਧ ਨਾਲ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ ਦਿਮਾਗੀ ਕਮਜ਼ੋਰੀ ਵਾਸਤੇ। ਫਿਰ ਅੰਬ ਇਹਦੇ ਵਿੱਚ ਵਧੀਆ ਚੀਜ਼ ਰਹਿੰਦੇ ਹੈਗੇ। ਅਜੇ ਅੰਬਾਂ ਦਾ ਮੌਸਮ ਨਹੀਂ ਤਾਂ ਦੂਜੇ ਡੱਬਿਆਂ ਮਿਲ ਜਾਂਦੇ ਹੈਗੇ, ਜਿਹੜਾ ਪਿਓਰੇ ਅੰਬਾਂ ਦਾ ਪਿਓਰੇ ਹੁੰਦਾ, ਉਹ ਤੁਸੀਂ ਅੱਧਾ ਕੱਪ ਲੈ ਕੇ ਵਿੱਚ ਦੁੱਧ ਮਿਕਸ ਕਰਕੇ ਤੇ 2-3 ਚਮਚੇ ਅਦਰਕ ਦਾ ਜੂਸ ਪਾ ਲਿਆ ਉਹਦੇ ਵਿੱਚ, ਉਹ ਤੁਸੀਂ ਖਾ ਲਓ, ਉਹਦੇ ਨਾਲ ਸਾਡੀ ਮੈਮਰੀ ਵਧੀਆ ਠੀਕ ਆ ਜਾਂਦੀ। ਫਿਰ ਅਨਾਰ ਦਾ ਜੂਸ ਵਧੀਆ ਚੀਜ਼ ਰਹਿੰਦਾ ਹੈਗਾ, ਇਹ ਅਨਾਰ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਛੋਟੀ ਇਲਾਇਚੀਆਂ 15 ਗ੍ਰਾਮ ਲੈਣੀਆਂ ਹੈਗੀਆਂ, ਬ੍ਰਹਮੀ ਪਾਊਡਰ 100 ਗ੍ਰਾਮ ਲੈਣਾ ਹੈਗਾ, ਸ਼ੰਖ ਪੁਸ਼ਪੀ 100 ਗ੍ਰਾਮ, ਬਚ ਲੈਣੀ ਹੈਗੀ 60 ਗ੍ਰਾਮ, ਪੂਜਾ ਮੇਸ਼ਰੀ ਤੁਸੀਂ ਆਪਣੇ 200 ਗ੍ਰਾਮ ਲੈ ਲਓ। ਇਹ ਲੈ ਕੇ ਆਪਣੇ 1 ਚਮਚਾ ਤੁਸੀਂ ਸਵੇਰ ਸ਼ਾਮ 2 ਟਾਈਮ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ ਸਾਰੇ ਦਿਮਾਗ ਵਾਸਤੇ। ਤੇ ਅਮਰੂਦ ਵਧੀਆ ਚੀਜ਼ ਰਹਿੰਦੇ ਹੈਗੇ, ਅਮਰੂਦਾਂ ਦੇ ਵਿੱਚ ਕਾਲੀ ਮਿਰਚ ਨੂੰ ਨਿੰਬੂ ਨਿਚੋੜ ਕੇ ਉਹ ਤੁਸੀਂ ਖਾ ਲਿਆ ਕਰੋ। ਡਿਪਰੈਸ਼ਨ ਜਿਹਨਾਂ ਨੂੰ ਹੋਇਆ ਵਾ ਹੁੰਦਾ ਜੀ, ਡਿਪਰੈਸ਼ਨ, ਉਹ ਵੀ ਇਹ ਅਮਰੂਦ ਵਾਸਤੇ ਵਧੀਆ ਚੀਜ਼ ਹੈ ਜੀ। ਇਹ ਨੁਕਸਾ ਅਮਰੂਦ ਦੇ ਵਿੱਚ ਕਾਲੀ ਮਿਰਚ ਨੂੰ ਨਿੰਬੂ ਨਿਚੋੜ ਕੇ ਜੀ, ਉਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਦਿਮਾਗ ਦੀਆਂ ਨਾੜੀਆਂ ਜਿਹੜੀਆਂ ਇਹ ਆਪਣੇ ਠੀਕ ਕਰ ਦਿੰਦਾ ਜੀ। ਫਿਰ ਪਿਸਤਾ ਜਿਹੜਾ ਹੁੰਦਾ, ਪਿਸਤਾ ਵੀ ਤੁਸੀਂ ਆਪਣੇ 10 ਦਾਣੇ ਪਿਸਤੇ ਦੇ ਰੋਜ਼ ਖਾ ਲਿਆ ਕਰੋ, ਇਹ ਵੀ ਜਿਹੜੀ ਮਾਨਸਿਕ ਕਮਜ਼ੋਰੀ ਹੁੰਦੀ ਹੈ ਡਿਪਰੈਸ਼ਨ ਵਾਲੇ, ਇਹ ਵੀ ਯੂਜ਼ ਕਰ ਸਕਦੇ ਹੈਗੇ। ਫਿਰ ਆਪਣੇ ਡਿਪਰੈਸ਼ਨ ਵਾਲੇ ਤੇ ਆਪਣੇ ਦਿਮਾਗੀ ਕਮਜ਼ੋਰੀ ਵਾਲੇ, ਇਹ ਤੁਸੀਂ ਆਪਣੇ 100 ਗ੍ਰਾਮ ਤਰਬੂਜ ਦਾ ਜੂਸ ਲੈਣਾ ਹੈਗਾ, ਤੁਸੀਂ ਵਾਟਰਮੈਲਨ ਜੂਸ ਘਰ ਕੱਢ ਲਿਓ, ਉਹਦੇ ਵਿੱਚ ਤੇ 1 ਕੱਪ ਤੁਸੀਂ ਆਪਣੇ ਦੁੱਧ ਦਾ, ਵੀ ਜਿੰਨਾ ਦੁੱਧ ਹੈ ਉਹਦਾ 1/4 ਹਿੱਸਾ ਸਮਝ ਲਓ ਜਾਂ 1/3 ਹਿੱਸਾ, ਇਹ ਮਿਕਸ ਕਰਕੇ ਤੇ ਮਿਸ਼ਰੀ ਮਿਲਾ ਕੇ ਇਹ ਆਪਣੇ ਖਾਲੀ ਪੇਟ ਪੀਣਾ ਹੈਗਾ ਜੀ ਸਵੇਰ ਨੂੰ। ਇਹ ਵੀ ਦਿਮਾਗ ਵਾਸਤੇ ਤੇ ਡਿਪਰੈਸ਼ਨ ਵਾਸਤੇ ਬਹੁਤ ਵਧੀਆ ਚੀਜ਼ਾਂ ਆਪਣੇ ਭਾਲ ਕੇ ਲਿਆਂਦੀਆਂ ਜੀ ਮੈਂ। ਜੇ ਡਿਪਰੈਸ਼ਨ ਵਾਸਤੇ ਕਹਿੰਦੇ ਸੀਗੇ ਬਹੁਤ ਵਧੀਆ ਚੀਜ਼ ਹੋਊਗੀ ਉਹਨਾਂ ਵਾਸਤੇ ਜੀ। ਜਿਹੜੇ ਦਿਲ ਦੀ ਧੜਕਣ ਕਹਿੰਦੇ ਸੀਗੇ, ਉਹ ਜਿਹੜੇ ਅਨਾਰ ਦੇ ਦਰਖਤ ਦੇ ਪੱਤੇ ਹੁੰਦੇ 10 ਪੱਤੇ ਲੈ ਕੇ ਉਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਫਿਰ ਸਾਂਝ ਪੀ ਲਿਆ ਕਰੋ। ਚਾਹੇ 2 ਵਾਰੀ 1 ਵਾਰੀ ਬਣਾ ਲਈ, 10 ਪੱਤੇ ਪਾ ਕੇ, ਅੱਧੀ ਸਵੇਰ ਨੂੰ ਪੀ ਲਈ, ਅੱਧੀ ਸ਼ਾਮ ਨੂੰ ਪੀ ਲਈ, ਇਹ ਵਧੀਆ ਚੀਜ਼ ਹੋਊਗੀ, ਦਿਲ ਦੀ ਧੜਕਣ ਠੀਕ ਕਰ ਦਿੰਦੀ ਹੈ। ਫਿਰ ਨਹੀਂ ਤਾਂ ਪਪੀਤਾ ਜਿਹੜਾ ਹੁੰਦਾ ਉਹ ਤੁਸੀਂ ਜਿੰਨਾ ਕੁ ਖਾਣਾ ਹੈਗਾ ਉਹਦੇ ਵਿੱਚ ਤੁਸੀਂ 1 ਚੁਟਕੀ ਲੌਂਗ ਜਿਹੜੇ ਪਿੱਸੇ ਵੇ ਉਹ ਪਾ ਕੇ ਰੋਜ਼ ਖਾ ਸਕਦੇ ਹੈਗੇ ਤੁਸੀਂ। ਫਿਰ ਸੁੱਕਾ ਧਨੀਆ ਤੇ ਮਿਸ਼ਰੀ ਇਹ ਬਰਾਬਰ ਲੈ ਕੇ ਇਹ ਤੁਸੀਂ 1 ਚਮਚਾ ਰੋਜ਼ ਖਾ ਲਿਆ ਕਰੋ। ਫਿਰ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਦਿਲ ਦੀ ਧੜਕਣ ਵਾਸਤੇ, ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ। ਫਿਰ ਆਉਂਦੇ ਨਹੀਂ ਤਾਂ ਥੋੜ੍ਹੀਆਂ ਸੌਗੀ ਜਿਹੜੀ ਹੁੰਦੀ ਹੈ ਗੁਲਾਬ ਜਲ ਦੇ ਵਿੱਚ ਭਿਓ ਕੇ ਰੱਖ ਦਿਓ, ਉਹ ਤੁਸੀਂ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ,
ਇਹ ਵੀ ਦਿਲ ਦੀ ਧੜਕਣ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਤੇ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਗਾਜਰਾਂ ਦੀ ਖੀਰ, ਇਹ ਬਣਾ ਕੇ ਤੁਸੀਂ ਸ਼ੱਕਰ ਪਾ ਕੇ ਖਾਣੀ ਹੈਗੀ, ਖੰਡ ਨਹੀਂ ਪਾਣੀ, ਸ਼ੱਕਰ ਪਾ ਕੇ ਇਹ ਖਾਓ। ਇਹਦੇ ਨਾਲ ਵੀ ਦਿਲ ਦੀ ਧੜਕਣ ਥਾਈ ਠੀਕ ਹੋ ਜੂਗੀ, ਦਿਲ ਨੂੰ ਤਾਕਤ ਮਿਲੂਗੀ ਤੁਹਾਨੂੰ। ਕਹਿੰਦੇ ਜੇ ਖੂਨ ਦੀ ਕਮੀ ਹੋਊਗੀ ਤਾਂ ਉਹ ਵੀ ਦੂਰ ਹੋ ਜੂਗੀ ਇਹਦੇ ਨਾਲ। ਅੱਛਾ, ਫਿਰ ਨਹੀਂ ਤਾਂ ਤੁਸੀਂ ਔਲੇ ਪਾਊਡਰ ਤੇ ਆਪਣੇ ਮਿਸ਼ਰੀ, ਇਹ ਬਰਾਬਰ ਲੈ ਕੇ ਦੋ ਚੀਜ਼ਾਂ, ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਇਹ ਸ਼ਾਮ ਨੂੰ ਖਾ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਬ੍ਰਹਮੀ 20 ਗ੍ਰਾਮ ਲੈਣੀ ਹੈਗੀ, ਤਿਰਫਲਾ ਪਾਊਡਰ 60 ਗ੍ਰਾਮ ਲੈਣਾ ਹੈਗਾ, ਤੇ ਕਾਲੀ ਮਿਰਚਾਂ 5 ਗ੍ਰਾਮ ਲੈਣੀਆਂ ਹੈਗੀਆਂ। ਇਹਦਾ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਐਤਕੀ ਕਈ ਨਵੇਂ ਇਲਾਜ ਲਿਆ ਜੀ ਮੈਂ ਕੱਢ ਕੇ ਬਹੁਤ। ਜੀ। ਤੇ ਜਿਹੜੇ ਪੇਟ ਮਾ ਗੈਸ ਕਹਿੰਦੇ ਸੀਗੇ, ਉਹ ਤਾਂ 10 ਗ੍ਰਾਮ ਕਾਲਾ ਨੂਣ ਲੈਦੇ ਨੇ, 10 ਗ੍ਰਾਮ ਪੀਲੀ ਹਰੜਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਛਿਲਕਾ, ਤੇ 10 ਗ੍ਰਾਮ ਸਰਨਾ ਹੈ। ਬਰਾਬਰ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ, ਤੇ ਇਹਨਾਂ ਨੂੰ ਕੁੱਟ ਕੇ ਤੁਸੀਂ ਆਪਣੇ 1 ਚਮਚਾ ਰਾਤ ਨੂੰ ਪੈਣ ਲੱਗੇ ਕੋਸੇ ਪਾਣੀ ਨਾਲ ਲੈ ਲਿਆ ਕਰੋ। ਇਹ ਗੈਸ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਆਪਣੇ 50 ਗ੍ਰਾਮ ਤੁਸੀਂ ਆਪਣੇ ਨਸ਼ਾਦਰ ਠਿਕਰੀ, ਇਹ ਤਵੇ ਤੇ ਭੁੰਨ ਕੇ ਇਹਦੀ ਖਿੱਲੀ ਜੀ ਕਰ ਲੈਣੀ ਹੈਗੀ ਤੁਸੀਂ। 1 ਚੁਟਕੀ ਆਪਣੇ ਤੁਸੀਂ ਸ਼ਾਮ ਨੂੰ, ਜੇ ਜ਼ਿਆਦਾ ਗੈਸ ਹੈ 1 ਚੁਟਕੀ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈ। ਜੇ ਤੁਹਾਨੂੰ ਗੈਸ ਬਾਹਲਾ ਹੀ ਤੰਗ ਕਰਦੀ ਹੈ, ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਹੈਗਾ ਮੰਜਣ, ਕਾਲੀ ਮਿਰਚਾਂ ਤੇ ਲੌਂਗ ਤੇ ਨਸ਼ਾਦਰ ਠਿਕਰੀ, ਇਹ ਬਣਾ ਲਓ ਤੁਸੀਂ। ਨਹੀਂ ਤਾਂ ਉਹਦੇ ਹੀ ਚਮਚਾ, ਅੱਧਾ ਚਮਚਾ ਲੈ ਲਓ, 10 ਮਿੰਟਾਂ ਪੱਕੀ ਗਰੰਟੀ ਹੈ ਜੀ ਸਾਰੀ ਐਨ ਗੈਸ ਨਿਕਲਣੀ ਸਟਾਰਟ ਹੋ ਜਾਂਦੀ ਜੀ। ਹਾਂ, ਇਹ ਅਜਮਾਇਆ ਵਾ ਉਹਨੇ, ਘਰ ਵੀ ਅਜਮਾਇਆ ਵਾ, ਨੁਕਸਾ ਹੈਗਾ ਜੀ। ਅੱਛਾ ਜੀ, ਫਿਰ ਉਹਨੇ ਇਹ ਤੁਸੀਂ ਲੈ ਸਕਦੇ ਆ ਪਾਈਨਐਪਲ ਦਾ ਜੂਸ ਪੀ ਲਿਆ ਕਰੋ ਰੋਟੀ ਖਾਣੇ ਤੋਂ ਬਾਅਦ। ਜਦ ਤੁਸੀਂ ਰੋਟੀ ਖਾਂਦੇ ਆ ਉਹਦੇ ਬਾਅਦ ਪਾਈਨਐਪਲ ਦਾ ਜੂਸ ਪੀ ਲਿਆ ਪਾਣੀ ਦੀ ਬਜਾਏ, ਇਹਦੇ ਨਾਲ ਵੀ ਥੋੜੀ ਗੈਸ ਠੀਕ ਹੋ ਜਾਂਦੀ। ਫਿਰ 4 ਚਮਚ ਤੁਸੀਂ ਜਾਮਣਾ ਦਾ ਸਿਰਕਾ, ਇੱਥੇ ਹਰੇਕ ਸਟੋਰਾਂ 'ਚ ਪਿਆ ਹੈਗਾ ਜੀ, 4 ਚਮਚੇ ਇਹ ਤੇ 1 ਗਲਾਸ ਪਾਣੀ ਮੈਂ ਘੋਲ ਕੇ, ਜਾਂ ਜਿੰਨਾ ਕੁ ਪਾਣੀ ਤੁਸੀਂ ਪੀਣਾ ਹੈਗਾ ਉਹ ਮੈਂ ਮਿਕਸ ਕਰਕੇ 4 ਚਮਚੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਿਹੜੇ ਉਹਨੇ ਪਥਰੀ ਵਾਸਤੇ ਪੁੱਛ ਰਹੇ ਸੀਗੇ, ਪਥਰੀ ਵਾਸਤੇ ਤਾਂ ਉਹਨੇ ਮੁੱਲੀਆਂ ਦੇ ਪੱਤਿਆਂ ਦਾ ਪਾਣੀ ਤੁਸੀਂ ਉਹਨੇ ਮੁੱਲੀ ਦਾ ਜੂਸ ਦੋਏ ਮਿਕਸ ਕਰਕੇ ਇਹ ਪੀ ਲਿਆ ਕਰੋ, ਇਹ ਪਥਰੀ ਨੂੰ ਕੱਢ ਦਿੰਦੇ। ਫਿਰ ਗਾਜਰਾਂ ਦਾ ਜੂਸ ਇਹ ਰੱਜ ਕੇ ਪੀ ਲਿਆ ਕਰੋ ਐਂ ਚੰਗੀ ਤਰ੍ਹਾਂ, ਉਹ ਠੀਕ ਕਰ ਦਿੰਦੀ ਹੈ ਪਥਰੀ ਕੱਢਣੇ। ਜਾਂ ਫਿਰ ਪਿਆਜ਼ ਦਾ ਰਸ ਤੁਸੀਂ ਚੀਨੀ ਮਿਲਾ ਕੇ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਪੱਥਰ ਚੱਟਾ ਹੁੰਦਾ, ਉਹਦਾ ਬਣਿਆ ਬਣਾਇਆ ਤੁਹਾਨੂੰ ਯੂਜ਼ ਜਿਹਾ ਮਿਲ ਜਾਂਦਾ, ਤੁਸੀਂ ਆਰਡਰ ਦੇ ਕੇ ਮੰਗਾ ਸਕਦੇ ਹੈਗੇ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਉਹਨੇ ਜਿਹੜਾ ਭਖੜਾ ਹੁੰਦਾ, ਉਹਦੇ 2 ਚਮਚਿਆਂ ਦਾ ਕਾੜਾ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਨਾਰੀਅਲ ਦੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਉਹ ਪੀ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਉਹਨੇ ਵਧੀਆ ਚੀਜ਼ਾਂ ਜੀ। ਫਿਰ ਉਹਨੇ ਸ਼ਲਗਮਾਂ ਦੀ ਤੁਸੀਂ ਜ਼ਿਆਦਾ ਸਬਜ਼ੀ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਪਿਆਜ਼ ਤੇ ਚੁਕੰਦਰ ਦਾ ਜੂਸ ਮਿਲਾ ਕੇ ਨਿੰਬੂ ਨਿਚੋੜ ਕੇ ਇਹ ਤੁਸੀਂ ਲੈ ਲਿਆ ਕਰੋ। ਅੱਗੇ ਚੱਲਦੇ ਹੈਗੇ ਤੁਸੀਂ ਜਿਹੜੇ ਉਹਨੇ ਪੇਟ ਦੀ ਗੈਸ ਵਾਸਤੇ ਉਹਨੇ ਜਿਹੜੇ ਮੁੱਲੀਆਂ ਦੇ ਪੱਤੇ ਹੁੰਦੇ ਉਹਨੂੰ ਸ਼ਹਿਦ ਲਗਾ ਕੇ ਇਹ ਖਾ ਲਿਆ ਕਰੋ ਜੀ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਗੈਸ ਵਾਸਤੇ। ਜੇ ਹੁਣ ਲੱਤਾਂ ਦੇ ਦਰਦ ਵਾਸਤੇ ਤੁਹਾਨੂੰ ਫੁੱਲਮ ਖਾਣੇ ਤਾਂ ਦੱਸਦੇ ਸੀਗੇ ਪਹਿਲਾਂ, ਫਿਰ ਨਹੀਂ ਤਾਂ ਤੁਸੀਂ 2-3 ਕਲੀਆਂ ਲਸਣ ਦੀਆਂ ਦੁੱਧ ਦੇ ਵਿੱਚ ਉਬਾਲ ਕੇ ਇਹ ਪੀ ਲਿਆ ਕਰੋ। ਜਾਂ ਐਂ ਕਰੋ ਤੁਸੀਂ ਆਪਣੇ 2-3 ਕਲੀਆਂ ਦੁੱਧ ਦੀਆਂ ਲਸਣ ਨੂੰ ਉਬਾਲ ਲੀਆਂ, ਫਿਰ 1 ਚਮਚਾ ਔਲਾ ਪਾਊਡਰ ਲੈ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਡੇ ਵਾਸਤੇ। ਫਿਰ ਛੁਹਾਰੇ ਤੁਹਾਨੂੰ ਚੰਗੇ ਰਹੋਗੇ, 2 ਛੁਹਾਰੇ ਖਾ ਲਿਆ ਕਰੋ। ਜਾਂ ਫਿਰ ਜਿੱਥੇ ਜ਼ਿਆਦਾ ਹੁੰਦਾ, ਨਹੀਂ ਤਾਂ ਉਹਨੇ ਜਿਹੜੀ ਰਾਈ ਹੁੰਦੀ ਹੈ ਉਹ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਜਿੱਥੇ ਦਰਦ ਹੁੰਦਾ ਉਹ ਮੰਨ ਲਓ ਤਾਂ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਜਿਹੜੇ ਔਰੰਜ ਆਪਾਂ ਖਾਂਦੇ ਹੈਗੇ ਉਹਦੇ ਥੋੜ੍ਹੇ ਜਿਹੇ ਬੀਜ ਲੈਣੇ ਨੇ, 8-10 ਬੀਜ, 1 ਕੱਪ ਦੁੱਧ ਉਬਾਲ ਲੈਣੇ ਹੈਗੇ। ਉਬਾਲ ਕੇ 1 ਚਮਚਾ ਤੁਸੀਂ ਅਦਰਕ ਦਾ ਰਸ, 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਪੀ ਲਓ। ਇਹਦੇ ਨਾਲ ਵੀ ਜਿਹੜੇ ਲੱਤ ਦਾ ਦਰਦ ਆਪਣੇ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਅਸਗੰਧ ਦੀ ਵੀ ਟਰਾਈ ਕਰ ਸਕਦੇ ਹੈਗੇ। ਅਸਗੰਧ ਪਾਊਡਰ ਤੁਸੀਂ ਆਪਣੇ 1/2 ਚਮਚਾ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈ। ਤੇ ਨਹੀਂ ਤਾਂ ਰਿੰਡ ਦੇ ਬੀਜ ਜਿਹੜੇ ਹੁੰਦੇ ਆ ਉਹ ਲੈ ਕੇ 40 ਗ੍ਰਾਮ ਰਿੰਡ ਦੇ ਬੀਜ, ਇਹਨਾਂ ਦੀ ਖੀਰ ਬਣਾ ਕੇ 1/2 ਲੀਟਰ ਦੁੱਧ ਦੇ ਵਿੱਚ ਉਹਦੀ ਖੀਰ ਜੀ ਬਣਾ ਕੇ ਉਹ ਜਿੰਨੀ ਤੁਸੀਂ ਖਾਣੀ ਇਹਦੀ 3-4 ਟਾਈਮ ਫਿਨਿਸ਼ ਕਰ ਲਿਓ। ਜਿੰਨੀ ਕੁ ਖੀਰ ਬਣੂਗੀ 4 ਹਿੱਸੇ ਕਰ ਲਿਓ ਉਹਦੇ ਖੀਰ ਦੇ, 2-3 ਦਿਨ ਤੁਸੀਂ ਚਲਾ ਕੇ ਆਪਣੇ ਇਹ ਕਰ ਲਿਓ, ਇਹਦੇ ਨਾਲ ਵੀ ਠੀਕ ਹੋ ਜਾਂਦੇ ਹੈਗੇ ਲੱਤਾਂ ਦਾ ਦਰਦ। ਜਾਂ ਫਿਰ ਤੁਸੀਂ ਅੱਗੇ ਪੁੱਛਦੇ ਸੀਗੇ ਦੁੱਧਾਂ ਵਾਸਤੇ ਪੁੱਛਦੇ ਸੀਗੇ, ਉਹ ਤਾਂ ਉਹਨੇ ਤੁਸੀਂ ਕਲਮੀ ਸ਼ੋਰਾ, ਜੌਂ ਖਾਰ, ਸੁੰਡ, ਜੰਗ ਹੜ, ਧਨੀਆ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਜੀ। ਤੇ ਇਹਦਾ 1/2 ਚਮਚਾ ਤੁਸੀਂ ਉਹਨੇ ਕੱਚੀ ਲੱਸੀ ਨਾਲ ਲੈਣਾ ਹੈਗਾ। ਤੇ ਉਹਨੇ ਪਖੜਾ ਤੇ ਇਟਸਿਟ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਉਹਨੇ ਇਹਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ ਜੀ। ਫਿਰ ਪੰਪਕਿਨ ਦੇ ਸੀਡ ਜਿਹੜੇ ਹੁੰਦੇ ਉਹ ਬਹੁਤ ਚੰਗੇ ਰਹਿੰਦੇ ਹੈਗੇ ਇਹਦੇ ਵਿੱਚ। 2-3 ਚਮਚੇ ਪੰਪਕਿਨ ਦੇ ਸੀਡ ਤੁਸੀਂ ਖਾ ਲਿਆ ਕਰੋ, ਉਹ ਵਧੀਆ ਚੀਜ਼ ਹੈ। ਫਿਰ ਟਮਾਟਰ ਤੁਸੀਂ ਜ਼ਿਆਦਾ ਯੂਜ਼ ਕਰੋ। ਜਿਹੜਾ ਟੋਫੂ ਹੁੰਦਾ ਟੋਫੂ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਸਨਫਲਾਵਰ ਸੀਡ ਤੁਸੀਂ ਯੂਜ਼ ਕਰ ਸਕਦੇ ਹੈਗੇ, ਇਹ ਵਧੀਆ ਚੀਜ਼ਾਂ ਰਹੋਗੀਆਂ ਇਹਦੇ ਵਿੱਚੋਂ। ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ।
ਫਿਰ ਮਲੱਠੀ ਵੀ ਇਹਦੇ ਵਿੱਚ ਮੈਂ ਚੰਗੀ ਰਹਿੰਦੀ ਹੈ ਜੀ, ਮਲੱਠੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਲਾਜਵੰਤੀ ਦੇ ਬੀਜ ਸਾਰਿਆਂ ਤੋਂ ਵਧੀਆ ਹੈਗੇ। ਲਾਜਵੰਤੀ ਦੇ ਬੀਜ 1 ਚਮਚਾ ਤੁਸੀਂ ਇਹ ਲੈਣਾ, 1 ਚਮਚਾ ਦੇਸੀ ਖੰਡ ਮਿਲਾ ਕੇ, ਇਹ ਫਿਰ ਲੱਸੀ ਨਾਲ ਲੈਣੀ ਹੈਗੀ ਜੀ, ਦਹੀਂ ਦੀ ਲੱਸੀ ਨਾਲ। ਇਹ ਤੁਸੀਂ ਉਹਨੇ ਖਾਣੀ ਹੈਗੀ, ਇਹਦੇ ਨਾਲ ਵੀ ਗਦੂਦਾਂ ਠੀਕ ਹੋ ਜਾਏ। ਫਿਰ ਜਿਹੜੀ ਪੀਲੀ ਹਰੜਾਂ ਹੁੰਦੀਆਂ ਪੀਲੀਆਂ ਹਰੜਾਂ, ਉਹਨਾਂ ਨੂੰ ਤੁਸੀਂ ਉਹਨੇ ਪਾਊਡਰ, ਪੀਲੀ ਹਰੜਾਂ ਦਾ ਪਾਊਡਰ ਬਣਾਇਆ ਹੋਇਆ ਵੀ ਮਿਲ ਜਾਂਦਾ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਉਹ ਲੈ ਸਕਦੇ ਹੈਗੇ। ਜਿਹੜੇ ਮੂੰਹ ਦੇ ਵਿੱਚੋਂ ਤੇ ਕਹਿੰਦੇ ਸੀਗੇ ਬਦਬੂ ਆਉਂਦੀ ਹੈਗੀ ਮੂੰਹ ਦੇ ਵਿੱਚੋਂ, ਉਹ ਰੋਟੀ ਖਾਣੇ ਤੋਂ ਬਾਅਦ 1 ਚਮਚਾ ਸੌਂਫ ਦਾ ਮੂੰਹ ਪਾ ਕੇ ਆਪਣੇ ਚੱਬਲੇ ਕਰੇ, ਜਾਂ ਐਂ ਕਰੇ। ਨਹੀਂ ਜੇ ਥੋੜੀ ਹੋਰ ਜ਼ਿਆਦਾ ਠੀਕ ਕਰਨਾ ਇਹਨੂੰ ਤਾਂ 1 ਚਮਚਾ ਸੌਂਫ ਦਾ ਤੇ ਆਪਣੇ 1 ਚੁਟਕੀ ਵਿੱਚ ਮੈਂ ਆਪਣੇ ਤੁਲਸੀ ਪਾਊਡਰ, ਜਾਂ ਜੇ ਤੁਲਸੀ ਦੇ ਪੱਤੇ 3-4 ਪੱਤੇ ਤੁਲਸੀ ਦੇ ਵਿੱਚ ਮੈਂ ਮਿਕਸ ਕਰਕੇ ਉਹ ਚੱਬ ਕੇ ਖਾ ਲੇ। ਜੇ ਸੁੱਕੀ ਹੈਗੀ ਤਾਂ ਉਹਨੇ 1 ਅੱਧਾ ਚਮਚਾ ਵਿੱਚ ਮੈਂ ਤੁਲਸੀ ਦਾ ਪਾਊਡਰ ਮਿਕਸ ਕਰ ਲਿਆ, ਉਹ ਖਾ ਲੇ ਕਰੋ। ਮੂੰਹ ਆਪਾਂ ਚੱਬ ਕੇ ਐਂ ਨਗਾ ਲਿਆ ਅੰਦਰ। ਜਾਂ ਫਿਰ ਤੁਸੀਂ ਮਲੱਠੀ ਜਿਹੜੀ ਹੁੰਦੀ ਹੈ, ਉਹ ਮਲੱਠੀ ਪਾ ਕੇ ਤੁਸੀਂ ਮੂੰਹ ਹੌਲੀ ਹੌਲੀ ਚੁੱਸੀ ਗਏ, ਉਹਦੇ ਨਾਲ ਵਧੀਆ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਜਿਹੜੇ ਅਨਾਜ ਦੇ ਛਿਲਕੇ ਹੁੰਦੇ ਆ ਉਹ ਤੇ ਥੋੜੀ ਜਿਹੀ ਅਦਰਕ ਦੀ ਗੱਠੀ, ਇਹ ਤੁਸੀਂ ਪਾਣੀ ਮਾ ਉਬਾਲ ਕੇ ਉਹਦਾ ਉਬਾਲ ਲੈਣੀ ਹੈਗੀ, ਫਿਰ ਉਹਦੀ ਕੁਰਲੀਆਂ ਕਰਨੀਆਂ ਹੈਗੀਆਂ ਤੁਸੀਂ। ਇਹਦੇ ਨਾਲ ਵੀ ਸਾਰੀ ਆਪਣੇ ਬੈਡ ਸਮੈਲ ਜਿਹੜੀ ਚਲੀ ਜਾਊਗੀ ਇਹ। ਜਾਂ ਫਿਰ ਸੁੰਡ, ਜੈਫਲ ਤੇ ਤੁਲਸੀ ਤੇ ਸਫੇਦ ਇਲਾਇਚੀ ਜਿਹੜੀ ਹੁੰਦੀ ਹੈਗੀ, ਇਹਨਾਂ ਨੂੰ ਬਰਾਬਰ ਲੈ ਕੇ ਕੁੱਟ ਲਓ ਤੁਸੀਂ। ਤੇ ਰੋਟੀ ਖਾਣੇ ਦੇ ਬਾਅਦ ਤੁਸੀਂ ਗਲੇ ਤਾਂ ਸਾਰਾ ਹਾਜ਼ਮਾ ਠੀਕ ਹੋ ਜਾਊਗਾ, ਗਲੇ ਮੂੰਹ ਦੀ ਸਮੈਲ ਨਹੀਂ ਆਣੇਗੀ। ਅੱਧਾ ਚਮਚਾ ਤੁਸੀਂ ਮੂੰਹ ਪਾ ਕੇ ਹੌਲੀ ਹੌਲੀ ਆਪਣੇ ਚੂਸੀ ਜੇ। ਦਮੇ ਵਾਸਤੇ ਪੁੱਛਦੇ ਸੀਗੇ ਵੀ, ਉਹਦੇ ਵਾਸਤੇ ਤਾਂ ਹੈਗੀ ਵਧੀਆ ਚੀਜ਼ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਤੇ ਅੱਧਾ ਚਮਚਾ ਤੁਸੀਂ ਉਹਨੇ ਕੋਸੇ ਪਾਣੀ ਨਾਲ ਲੈਣਾ ਹੈਗਾ। ਜਿਹੜੇ ਬ੍ਰੌਂਕਾਈਟਿਸ ਵਾਲੇ, ਦਮੇ ਦੇ ਵਾਲੇ, ਇਹਨਾਂ ਨੇ ਫਰਿੱਜ ਦਾ ਪਾਣੀ ਨਹੀਂ ਯੂਜ਼ ਕਰਨਾ, ਜਾਂ ਰੂਮ ਟੈਂਪਰੇਚਰ ਵਾਲਾ ਹੀ ਪਾਣੀ ਯੂਜ਼ ਕਰਨਾ। ਜੇ ਕੋਸਾ ਪਾਣੀ ਲੈ ਕਰੇ ਤਾਂ ਹੋਰ ਵੀ ਬੈਟਰ ਹੈਗੀ ਇਹ। ਜਾਂ ਫਿਰ ਇਹਦੇ ਨਾਲ ਤੁਸੀਂ ਦੂਸਰਾ ਇਲਾਜ ਹੈਗਾ ਸੁੱਕਾ ਔਲਾ ਤੇ ਮਲੱਠੀ, ਇਹ ਬਰਾਬਰ ਲੈਣੀਆਂ ਹੈਗੀਆਂ ਪੀ ਕੇ ਤੁਸੀਂ। 1 ਚਮਚਾ ਖਾਲੀ ਪੇਟ ਤੁਸੀਂ ਸਵੇਰ ਨੂੰ ਲੈ ਲੈਣਾ ਹੈਗਾ, 1 ਚਮਚਾ ਸ਼ਾਮ ਨੂੰ ਰਾਤ ਨੂੰ ਪੈਣ ਲੱਗੇ ਲੈ ਲੈ, ਇਹ ਵਧੀਆ ਚੀਜ਼ ਰਹੂਗੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ। ਚਲੋ ਇਹ ਸੁਹਾਗੇ ਦੀ ਖਿੱਲ ਵੀ ਵਧੀਆ ਚੀਜ਼ ਰਹਿੰਦੀ, ਸੁਹਾਗੇ ਦੀ ਖਿੱਲ ਬਣਾ ਲਓ ਤੇ ਵਿੱਚੋਂ ਉਨੀਓ ਮਲੱਠੀ ਪਾ ਲੈਣੀ ਹੈਗੀ ਪੀ, ਉਹਦਾ ਤੁਸੀਂ ਅੱਧਾ ਚਮਚਾ ਲੈ ਸਕਦੇ ਹੈਗੇ। ਜਾਂ ਨਹੀਂ ਤਾਂ ਤੁਸੀਂ ਆਪਣੇ ਘਰ ਜਾਮ ਮੰਗਣਾ ਵੀ ਬਣਾ ਸਕਦੇ ਹੈਗੇ। 250 ਗ੍ਰਾਮ ਤੁਸੀਂ ਪਿਆਜ਼ ਦਾ ਰਸ ਲੈਣਾ ਹੈਗਾ, 250 ਗ੍ਰਾਮ ਇਹ ਸ਼ਹਿਦ ਲੈਣਾ ਹੈਗਾ, 50 ਗ੍ਰਾਮ ਜਿਹੜਾ ਮਿੱਠਾ ਸੋਡਾ ਹੁੰਦਾ ਖਾਣੇ ਵਾਲਾ ਉਹ ਤੁਸੀਂ ਉਹਨੇ ਲੈ ਦੇਣਾ ਹੈਗਾ। ਇਹਨੂੰ ਮਿਕਸ ਕਰਕੇ ਜਾਮ ਮੰਗਣਾ ਬਣ ਜਾਊਗਾ ਇਹ ਸਾਰਾ ਪਤਲਾ ਜਿਹਾ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੋਊਗੀ। ਫਿਰ ਸੁੰਡ, ਕਾਲੀ ਮਿਰਚਾਂ, ਮਗਾਂ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਸਵੇਰ ਨੂੰ ਤੁਸੀਂ ਲੈ ਕਰੋ, 1 ਚਮਚਾ ਸ਼ਾਮ ਨੂੰ। ਫਿਰ ਇਹਦੇ ਜਿਹਨਾਂ ਦਮੇ ਦੀ ਬਿਮਾਰੀ ਆ ਉਹਨੇ ਹੋਰ ਕੀ ਛੱਡ ਕੇ ਆਪਣੇ ਤੇਲ ਜਿਹੜਾ ਯੂਜ਼ ਕਰਦੇ ਉਹ ਛੱਡ ਕੇ ਇਕੱਲੇ ਨਾਰੀਅਲ ਦੇ ਤੇਲ ਮਾ ਆਪਣਾ ਖਾਣਾ ਪਕਾਇਆ ਕਰਿਆ ਜੀ, ਇਹਦੇ ਨਾਲ ਵੀ ਦਮੇ ਨੂੰ ਬਹੁਤ ਫਰਕ ਪੈਂਦਾ ਹੈਗਾ। ਜਾਂ ਨਹੀਂ ਕੁਝ ਕਰਨਾ ਤਾਂ 1 ਚਮਚਾ ਤੁਸੀਂ ਲਸਣ ਦੇ ਜੂਸ ਦੀ ਟਰਾਈ ਕਰ ਲਓ। 1 ਚਮਚਾ ਗਰਮ ਪਾਣੀ ਦੇ ਵਿੱਚ ਲਸਣ ਪਾਣੀ ਪਾ ਕੇ ਇਹ ਪੀ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ ਜੀ। ਜਾਂ ਫਿਰ ਸਿੰਧਾਂ ਨੂੰ 50 ਗ੍ਰਾਮ ਲੈਣਾ ਹੈਗਾ ਤੇ 50 ਗ੍ਰਾਮ ਇਹ ਮਗਾਂ ਲੈਣੀਆਂ ਹੈਗੀਆਂ। ਇਹ ਲੈ ਕੇ ਆਪਣੇ 1 ਚਮਚਾ ਤੁਸੀਂ ਉਹਨੇ ਇਹਦੇ ਵਿੱਚ ਲੈ ਕੇ 1-2 ਚਮਚੇ ਵਿੱਚ ਅਦਰਕ ਦਾ ਰਸ ਮਿਲਾ ਲੈਣਾ ਹੈ, ਉਹ ਫਿਰ ਖਾ ਕੇ ਇਹਦੇ ਵਿੱਚੋਂ ਫਿਰ ਕੋਸਾ ਜਿਹਾ ਪਾਣੀ ਉੱਤੇ ਪੀ ਲਓ। 2 ਹਫ਼ਤੇ ਲਗਾਤਾਰ ਕਰਕੇ ਦੇਖੋ, ਇਹਦੇ ਨਾਲ ਵੀ ਦਮੇ ਨੂੰ ਬਹੁਤ ਫਰਕ ਪੈ ਜਾਂਦਾ ਜੀ। ਅੱਗੇ ਚੱਲਦੇ ਹੈਗੇ ਫਿਰ। ਹਾਂ ਜੀ, ਜਿਹੜੇ ਹੱਡੀ ਕਹਿੰਦੇ ਸੀਗੇ ਹੱਡੀ ਟੁੱਟੀ ਵੀ ਹੈਗੀ, ਉਹ ਉਹਨੇ ਕਿੱਕਰ ਦੇ ਬੀਜ, ਇਹ ਤੁੱਕੇ ਜਿਹੇ ਹੁੰਦੇ ਜੀ ਆਪਣੇ ਤੁੱਕੇ, ਉਹਦੇ ਵਿੱਚ ਆਪਣੇ ਸ਼ਹਿਦ ਮਿਲਾ ਕੇ ਤੁਸੀਂ ਉਹਦੇ ਉੱਤੇ ਲੇਪ ਕਰ ਸਕਦੇ, ਤੁੱਕਿਆਂ ਦਾ ਪਾਊਡਰ ਜੀ, ਉਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਕੇ ਲੇਪ ਜਿਹਾ ਬਣਾ ਕੇ। ਨਹੀਂ ਤਾਂ ਫਿਰ ਹਲਦੀ ਦੇ ਤੇਲ ਦੀਆਂ ਤੁਸੀਂ ਆਪਣੇ 5 ਬੂੰਦਾਂ ਪਤਾਸੇ ਪਾ ਕੇ ਉਹ ਤੁਸੀਂ ਖਾਣੀਆਂ ਹੈਗੀਆਂ ਜੀ। ਜਾਂ ਫਿਰ ਹਲਦੀ ਦਾ ਜੂਸ ਹੁੰਦਾ ਹੈ ਜੀ, ਤੇਲ, ਹਲਦੀ ਦਾ ਤੇਲ ਮਿਲ ਜਾਂਦਾ ਜੀ। ਠੀਕ, ਹਾਂ, ਉਹਦੀਆਂ 5 ਬੂੰਦਾਂ ਚਾਹੇ ਤਾਂ ਪਤਾਸੇ ਪਾ ਕੇ ਖਾ ਲਓ, ਨਹੀਂ ਚੀਨੀ ਪਾ ਕੇ ਖਾ ਲਓ। ਨਹੀਂ ਤਾਂ ਫਿਰ ਹਲਦੀ ਦੁੱਧ ਘੋਲ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਉੱਥੇ ਆਇਓਡੈਕਸ ਦੀ ਮੱਲਮ ਵੀ ਤੁਸੀਂ ਲਗਾ ਸਕਦੇ ਹੈਗੇ, ਉਹ ਵੀ ਆਪਣੇ ਸੋਜ ਸਾਜ ਘੱਟ ਕਰ ਦਿੰਦੀ ਹੱਡੀ ਵਾਸਤੇ। ਫਿਰ ਅਸ਼ੋਕਾ ਦਾ ਚੂਰਨ, ਇਹ ਵਧੀਆ ਚੀਜ਼ ਰਹਿੰਦਾ ਜੀ। ਅਸ਼ੋਕਾ ਦਾ ਪਾਊਡਰ, ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ। ਜੇ ਨਹੀਂ ਤੁਹਾਨੂੰ ਅਸ਼ੋਕਾ ਦਾ ਮਿਲਦਾ ਤਾਂ ਤੁਸੀਂ ਅਰਜੁਨ ਦਾ ਪਾਊਡਰ ਵੀ ਲੈ ਸਕਦੇ ਹੈਗੇ ਜੀ। ਉਹ 1 ਚਮਚਾ ਤੁਸੀਂ ਅਰਜੁਨ ਪਾਊਡਰ ਲੈਣਾ ਹੈਗਾ, 1 ਚਮਚਾ ਦੇਸੀ ਘੀ ਲੈਣਾ ਹੈਗਾ ਤੇ ਵਿੱਚ 1 ਚਮਚਾ ਸ਼ੱਕਰ ਦਾ, ਇਹ ਮਿਲਾ ਕੇ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜੇ ਅਸ਼ੋਕਾ ਪਾਊਡਰ ਮਿਲਦਾ ਤੁਸੀਂ ਖਾ ਵੀ ਸਕਦੇ ਹੈਗੇ ਇਹਦੇ ਉੱਤੇ, ਤੇ ਥੋੜਾ ਜਿਹਾ ਘੀ ਪਾ ਕੇ ਲੇਪ ਜਿਹਾ ਬਣਾ ਕੇ ਜਿੱਥੇ ਤਾਰੀ ਹੱਡੀ ਟੁੱਟੀ ਵੀ ਉੱਥੇ ਬੰਨ ਵੀ ਦਿਓ ਲੇਪ ਜਿਹਾ ਕਰਕੇ, ਉਹਦੇ ਨਾਲ ਵੀ ਛੇਤੀ ਆਰਾਮ ਆ ਜਾਂਦਾ ਜੀ ਤੁਹਾਨੂੰ ਜੀ। ਅੱਗੇ ਚੱਲਦੇ ਹੈਗੇ। ਨਮੂਨੀਏ ਵਾਸਤੇ ਪੁੱਛਦੇ ਸੀਗੇ, ਨਮੂਨੀਆ ਹੋਇਆ ਵਾ ਹੈਗਾ, ਉਹ ਤੁਸੀਂ
ਜਿਹੜਾ ਤਾਂ ਸਾਡੇ ਡੈਡੀ ਇਲਾਜ ਕਰਦੇ ਹੁੰਦੇ ਤੇ ਨਮੂਨੀਏ ਦਾ ਜੀ, ਉਹਦੇ ਵਿੱਚ ਤੁਸੀਂ ਲੈਣਾ ਹੈਗਾ ਤਾਰਪੀਨ ਦਾ ਤੇਲ, ਟਰਪਨਟਾਈਨ ਆਇਲ, ਪੇਂਟ ਵਾਲੀ ਸਟੋਰ 'ਚ ਹੀ ਮਿਲ ਜੂਗਾ ਤੁਹਾਨੂੰ ਇਹ। ਤੇ ਉਨਾ ਹੀ ਉਹਦੇ ਜਿੰਨਾ ਤੁਸੀਂ ਜੇ ਫੱਜ ਕਰਿਆ 50 ਗ੍ਰਾਮ ਲਿਆ, 50 ਗ੍ਰਾਮ ਇਹ ਵਿੱਚ ਤੁਸੀਂ ਓਲੀਵ ਆਇਲ ਪਾਉਣਾ, ਨਾ ਸੌਰੀ ਤਿਲਾਂ ਦਾ ਤੇਲ ਪਾਉਣਾ ਹੈਗਾ। ਤਾਰਪੀਨ ਦਾ ਤੇਲ ਤੇ ਤਿਲਾਂ ਦਾ ਤੇਲ, ਉਹਦੇ ਵਿੱਚ ਤੁਸੀਂ ਆਪਣੇ 4 ਟਿੱਕੀਆਂ 4-5 ਟਿੱਕੀਆਂ ਮੁਸ਼ਕ ਬੂਦ ਦੀਆਂ ਪਾ ਲੈਣੀਆਂ ਹੈਗੀਆਂ। ਉਹ ਸਮੈਲ ਤਾਂ ਉਹਦੇ ਵਿੱਚੋਂ ਆਊਗੀ ਵੀ ਸਰ ਤੇਜ਼ ਹੋ ਜਾਣਾ ਉਹਨੇ। ਉਹ ਤੁਸੀਂ ਆਪਣੇ ਮਲ ਕੇ ਜਿੱਥੇ ਆਪਣੇ ਬੱਖੀਆਂ ਤੇ ਮਲਣਾ ਹੈਗਾ ਜੀ। ਉਹ ਜਿੱਥੇ ਸਾਰੇ ਨਮੂਨੀਆ ਬੱਖੀਆਂ 'ਚ ਪੇਨ ਜੀ ਲੱਗ ਜਾਂਦੀ, ਹੁਣ ਸੁੱਜ ਜਾਂਦੀਆਂ, ਉਹ ਤੁਸੀਂ ਮਾਲਿਸ਼ ਜੀ ਉਹਦੀ ਕਰਨੀ ਹੈਗੀ। ਤੇ ਉਹਨੂੰ ਫਿਰ ਹਵਾ ਨਹੀਂ ਲੱਗਣ ਦੇਣੀ, ਉੱਪਰ ਕੱਪੜਾ ਜਿਹਾ ਲਪੇਟ ਦੇਣਾ ਹੈਗਾ। ਜੇ ਸੇਕ ਦੇ ਸਕਦੇ ਹੈਗਾ ਮਾੜਾ ਮੋਟਾ ਧੁੱਪ ਤੇ ਤੁਸੀਂ ਸੇਕ ਵੀ ਦੇ ਦਿਓ ਤਾਂ ਵੀ ਵਧੀਆ ਚੀਜ਼ ਰਹੂਗੀ ਉਹ, ਜੇ ਸੇਕ ਦੇ ਦੋਗੇ ਤਾਂ। ਇਹਦਾ ਉਹਨੇ ਸਾਰੀ ਮਾਲਿਸ਼ ਦਾ ਹੋ ਜਾਊਗਾ ਇਲਾਜ ਵਧੀਆ ਹੈ। ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਨਮੂਨੀਏ ਵਾਲੇ ਲਸਣ, ਤੁਸੀਂ ਲੈ ਸਕਦੇ ਹੈਗੇ 2-3 ਗੱਠੀਆਂ ਆਪਣੇ ਲਸਣ ਦੀਆਂ ਤੁਰੀਆਂ ਜਿਹੜੀਆਂ ਹੁੰਦੀਆਂ, ਤੇ 5-6 ਕਾਲੀਆਂ ਮਿਰਚਾਂ ਤੇ 3-4 ਮਣੱਕੇ। ਇਹ ਉਬਾਲ ਕੇ ਪਾਣੀ ਇਹਦੀ ਤੁਸੀਂ ਚਾਹ ਜੀ ਬਣਾ ਕੇ ਆਪਣੇ ਪੀਣ ਲੱਗ ਜਾਓ, ਇਹ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਮਗਾਂ, ਸੁੰਡ ਤੇ ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਇਹਦਾ ਤੇ ਪਾਊਡਰ ਦਾ ਜਿਹੜਾ ਸਾਰਿਆਂ ਦਾ ਬਣੂਗਾ, ਤੇ 1 ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਖਾਣਾ ਹੈਗਾ ਜੀ। ਫਿਰ ਲਸਣ ਤੁਸੀਂ ਆਪਣੇ ਕੋਲ ਰੱਖ ਕੇ ਜਿਸ ਤਰ੍ਹਾਂ ਛਿੱਲ ਗਏ ਉਹਨੂੰ, ਤਾਂ ਲਸਣ ਜਿੰਨੀ ਵਾਰੀ ਪੋਟਲੀ ਦੇ ਵਿੱਚ ਬੰਨ ਲਓ ਇੱਕ, ਉਹ ਬਾਰ-ਬਾਰ ਸੁੰਘਣਾ ਹੈਗਾ ਜੀ ਤੁਸੀਂ ਇਹ ਲਸਣ ਨੂੰ। ਇਹ ਵੀ ਆਪਣੇ ਫਿਰ ਜਿਹੜੇ ਅੰਦਰ ਜਰਾਸੀਮ ਉਹਦੇ ਲਸਣ ਦੀ ਜਿਹੜੀ ਸੁਗੰਧ ਹੁੰਦੀ ਹੈ ਉਹ ਮਾਰ ਦਿੰਦੀ ਹੈ ਜੀ ਆਪਣੇ। ਅੱਛਾ ਜੀ। ਆ ਫਿਰ ਤੁਸੀਂ ਇਹਦੇ ਵਿੱਚ ਤੁਲਸੀ ਵਧੀਆ ਕੰਮ ਕਰੂਗੀ। ਤੁਲਸੀ ਤੇ ਮਣੱਕਿਆਂ ਦੀ ਚਾਹ ਬਣਾ ਕੇ ਤੁਸੀਂ ਤੁਲਸੀ, ਮਣੱਕੇ ਤੇ ਕਾਲੀ ਮਿਰਚਾਂ ਇਹਨਾਂ ਦੀ ਚਾਹ ਬਣਾ ਕੇ ਵਿੱਚ 2-3 ਲੌਂਗ ਵੀ ਪਾ ਸਕਦੇ ਹੈਗੇ, ਉਹ ਵੀ ਐਨ ਚੰਗੀ ਚਾਹ ਬਣ ਜੂਗੀ। ਤੁਲਸੀ, ਕਾਲੀਆਂ ਮਿਰਚਾਂ, ਲੌਂਗ ਇਹਨਾਂ ਦੀ ਚਾਹ ਜੀ, ਮਣੱਕੇ ਇਹਨਾਂ ਦੀ ਚਾਹ ਬਣਾ ਕੇ ਪੀਓ, ਇਹ ਵੀ ਨਮੂਨੀਏ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ। ਇਹ ਇੱਕ ਇੰਡੀਆ ਦੀ ਦਵਾਈ ਹੈਗੀ, ਮਿੱਠਾ ਤੇਲੀਆ ਕਹਿੰਦੇ ਜੀ ਇਹਨੂੰ, ਇੱਥੇ ਤਾਂ ਸ਼ਾਇਦ ਨਾ ਮਿਲੇ ਜੀ। ਅੱਧੀ ਚੁਟਕੀ ਲੈਣੀ ਹੈ, 5-6 ਚੌਲਾਂ ਦੇ ਦਾਣੇ ਜਿੰਨੀ, ਉਹ ਕੋਸੇ ਪਾਣੀ ਨਾਲ ਲੈ ਲਵੇਂ ਨਮੂਨੀਏ ਵਾਲੇ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ ਜਿਹੜਾ ਹੁੰਦਾ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸੀਗੇ ਲੂਜ਼ ਮੋਸ਼ਨ ਲੱਗੇ ਹੋਏ ਹੈਗੇ, ਉਹ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ। ਸੌਂਫ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਸੌਂਫ ਨੂੰ ਫਰਾਈ ਜਿਹਾ ਕਰਕੇ, ਜਿਸ ਤਰ੍ਹਾਂ ਰੋਸਟ ਕਰਕੇ, ਉਹਦੇ ਵਿੱਚੋਂ 1 ਚਮਚਾ ਉਹ ਤੇ 1 ਚਮਚਾ, ਅੱਧਾ ਚਮਚਾ ਦੇਸੀ ਖੰਡ ਦਾ ਇਹ ਪਾ ਕੇ ਆਪਣੇ ਲੈ ਕਰੇ, ਇਹ ਠੀਕ ਰਹੂਗਾ। ਨਹੀਂ ਤਾਂ ਅੱਧੇ ਕੱਪ ਪਾਣੀ ਤੁਸੀਂ ਆਪਣੇ 2 ਚਮਚਾ ਅਦਰਕ ਦਾ ਰਸ, ਚਾਹ ਦੀ ਅਦਰਕ ਦੀ ਗੱਠੀ ਜੀ ਪਾਣੀ ਉਬਾਲ ਲਓ, ਜਿਸ ਤਰ੍ਹਾਂ ਚਾਹ ਬਣਾਉਂਦੇ ਹੈਗੇ ਆਪਾਂ, ਉਹ ਤੁਸੀਂ ਆਪਣੇ ਲੈ ਕਰੋ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ ਆਪਣੇ ਜਿਹੜੇ ਲੂਜ਼ ਮੋਸ਼ਨ ਲੱਗੇ ਹੋਏ ਹੁੰਦੇ। ਜਾਂ ਨਹੀਂ ਤਾਂ ਦਹੀਂ ਦੇ ਵਿੱਚੋਂ ਤੁਸੀਂ ਭੁੰਨਿਆ ਵਾ ਜੀਰਾ ਤੇ ਕਾਲਾ ਨੂਣ, ਉਹ ਤੁਸੀਂ ਆਪਣੇ ਮਿਲਾ ਕੇ ਉਹ ਖਾ ਸਕਦੇ ਆ, ਉਹ ਵੀ ਫਰਕ ਪਾ ਦਿੰਦਾ ਜੀ। ਅੱਛਾ, ਧੁੰਨੀ ਦੇ ਅਦਰਕ ਦਾ ਰਸ ਕੱਢ ਕੇ ਧੁੰਨੀ ਦੇ ਆਲੇ ਦੁਆਲੇ ਜਾਂ ਧੁੰਨੀ ਦੇ ਵਿੱਚੋਂ ਵੀ ਤੁਸੀਂ ਪਾ ਸਕਦੇ ਹੈਗੇ। ਉਹਦੇ ਧੁੰਨੀ ਦੇ ਆਲੇ ਦੁਆਲੇ ਮਾਲਿਸ਼ ਜੀ ਕਰਨੀ ਹੈਗਾ, ਧੁੰਨੀ ਦੇ ਵਿੱਚੋਂ ਪਾ ਲੈਣਾ ਹੈਗਾ ਅਦਰਕ ਦਾ ਰਸ। ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਜੀ ਆਪਣੇ ਲੂਜ਼ ਮੋਸ਼ਨ ਠੀਕ ਕਰਨੇ ਦੀ। ਜੇ ਆਪਣੇ ਸੌਂਫ ਤੇ ਜੀਰੇ ਨੂੰ ਵੀ ਤਵੇ ਤੇ ਰੋਸਟ ਕਰਕੇ, ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਵੀ ਖਾ ਸਕਦੇ ਹੈਗੇ। ਫਿਰ ਜਿਹੜਾ ਸੁੱਕਾ ਔਲਾ ਹੁੰਦਾ ਉਹ ਲੈਣਾ 10 ਗ੍ਰਾਮ। ਜਿਹੜੀ ਹੜਾਂ ਹੁੰਦੀਆਂ ਹੈਗੀਆਂ ਦੂਜੀਆਂ ਕਾਲੀ ਹੜਾਂ ਜਾਂ ਜੰਗ ਹੜ ਵੀ ਕਹਿੰਦੇ ਉਹਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਮਿਕਸ ਕਰਕੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਸ਼ਾਮ ਦੁਪਹਿਰ ਨੂੰ, ਅੱਧਾ ਸ਼ਾਮ ਨੂੰ। ਫਿਰ ਜਿਹੜੀ ਆਪਣੇ ਅੰਬ ਦੀ ਗੁਠਲੀ ਦੇ ਵਿੱਚੋਂ ਜਿਹੜੀ ਆਪਣੇ ਹੋਰ ਗੁਠਲੀ ਨਿਕਲਦੀ ਹੈ, ਮੰਜਰੀ ਕਹਿੰਦੇ ਉਹਨੂੰ, ਅੰਬ ਦੀ ਮੰਜਰੀ, ਉਹ ਤੁਸੀਂ ਦਹੀਂ ਦੇ ਵਿੱਚੋਂ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ, ਖਾਣੀ ਵੀ ਹੈਗੀ। ਤੇ ਧੁੰਨੀ ਦੇ ਉੱਤੇ ਉਹਦਾ ਲੇਪ ਜਿਹਾ ਵੀ ਕਰ ਲਓ, ਇਹ ਵੀ ਆਪਣੇ ਹਟਾ ਦਿੰਦੀ। ਅੱਗੇ ਫਿਰ ਨਟਮੈਗ ਵੀ ਇਹਦੇ ਵਿੱਚ ਚੰਗਾ ਰਹੂਗਾ ਜੀ। ਜਿਵੇਂ ਟੱਟੀਆਂ ਲੱਗੀਆਂ ਵੀ ਹੈਗੀਆਂ, ਨਟਮੈਗ, ਜਵੈਣ ਤੇ ਸੁੰਡ, ਇਹ 3 ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਦੁਪਹਿਰ ਨੂੰ, ਅੱਧਾ ਸ਼ਾਮ ਨੂੰ, ਜਾਂ 6 ਘੰਟੇ ਬਾਅਦ ਅੱਧਾ ਚਮਚਾ ਲਈ ਚੱਲੋ। ਇਹ ਵੀ ਆਪਣੇ ਗੈਸ ਨੂੰ ਵੀ ਹਟਾ ਦਿੰਦਾ, ਟੱਟੀਆਂ ਨੂੰ ਵੀ ਹਟਾ ਦੂਗਾ ਜੀ। ਫਿਰ ਸਾਥੀ ਇਸਬਗੋਲ ਵੀ ਵਧੀਆ ਚੰਗਾ ਇਹਦੇ ਵਿੱਚ ਸਾਥੀ ਇਸਬਗੋਲ ਦੇ 2-3 ਚਮਚੇ ਤੁਸੀਂ ਅਨਾਰ ਦਾ ਜੂਸ ਦੇ ਵਿੱਚੋਂ ਪਾ ਕੇ ਉਹ ਖਾਣੇ ਹੈਗੇ ਜੀ ਤੁਸੀਂ। ਅੱਛਾ, ਫਿਰ ਨਹੀਂ ਤਾਂ ਹੋਰ ਇਲਾਜ ਹੈਗਾ ਇਹਦਾ, ਸਪਾਰੀਆਂ ਜਿਹੜੀਆਂ ਪਾਨ ਲਗਾ ਕੇ, ਸਪਾਰੀਆਂ ਪਾਨ ਵਾਲੀਆਂ ਸਪਾਰੀਆਂ, ਉਹ 12 ਗ੍ਰਾਮ ਤੁਸੀਂ ਲੈਣੀਆਂ ਹੈਗੀਆਂ। 1 ਕੱਪ ਪਾਣੀ ਪਾ ਕੇ ਉਹ ਉਬਾਲਣੀਆਂ ਹੈਗੀਆਂ। ਜਦ ਪਾਣੀ ਦੋ ਕੱਪਾਂ ਪਾ ਲਓ, ਜਾਂ 1 ਕੱਪ ਰਹਿ ਗਿਆ ਤਾਂ ਤੁਸੀਂ ਉਹਨੇ ਪੀ ਲਿਆ ਕਰੋ, ਇਹ ਵੀ ਉਹਨੇ ਟੱਟੀਆਂ ਨੂੰ ਐਨ ਠੀਕ ਕਰ ਦੂਗਾ ਜੀ। ਜਾਂ ਫਿਰ ਅਨਾਰ ਦਾਣਾ ਇਹਦੇ ਵਿੱਚੋਂ ਲੈ ਸਕਦੇ ਹੈਗੇ। ਅਨਾਰ ਦਾਣਾ, ਸੌਂਫ, ਧਨੀਆ, ਜੀਰਾ, ਇਹ ਬਰਾਬਰ ਲੈਣੀਆਂ ਚੀਜ਼ਾਂ। ਤੇ ਵਿੱਚੋਂ ਤੁਸੀਂ ਮਿਸ਼ਰੀ, ਇਹ ਵੀ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। ਅਨਾਰ ਦਾਣਾ, ਸੌਂਫ, ਧਨੀਆ, ਜੀਰਾ, ਮਿਸ਼ਰੀ,
ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੋ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ